ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਵੀ ਵਾਸ਼ਿੰਗਟਨ ਤੇ ਓਰੀਗਨ ਸਟੇਟ ਦੇ ਵਿੱਚ ਦੋ ਜਿਹੜੀਆਂ ਸਟੇਟਾਂ ਆ ਇੱਥੇ ਬਹੁਤ ਹੀ ਇੱਕ ਮਸ਼ਹੂਰ ਸਕਾਈਲਾਈਨ ਟਰੱਕਿੰਗ ਸਕੂਲ ਆ। ਜੀ। ਇਸ ਸਕੂਲ ਨੇ ਕਹਿੰਦੇ ਵੀ ਜਿਹੜੇ ਇੰਡੀਪੈਂਡੈਂਟ ਟੈਸਟਰ ਹੁੰਦੇ ਆ ਜਿਹੜੇ ਟੈਸਟ ਕਰਦੇ ਆ ਡਰਾਈਵਿੰਗ ਦੇ ਲਈ ਉਹਨਾਂ ਨੂੰ ਯੂਪੀਐਸ ਦੇ ਰਾਹੀਂ ਉਹ ਲਿਫਾਫਾ ਭੇਜ ਦਿੰਦੇ ਸੀ ਜਿਹਦੇ ਵਿੱਚ $520 ਹੁੰਦੇ ਸੀ ਜਾਂ $530 ਹੁੰਦੇ ਸੀ। ਉਹਦੇ ਉੱਤੇ ਸਟੂਡੈਂਟ ਦਾ ਨਾਂ ਤੇ ਸਟੂਡੈਂਟ ਦਾ ਡੇਟ ਆਫ ਬਰਥ ਲਿਖਿਆ ਹੁੰਦਾ ਸੀ ਤੇ ਜਦੋਂ ਉਹ ਜਿਹੜਾ ਇੰਡੀਪੈਂਡੈਂਟ ਟੈਸਟਰ ਆ ਉਹਨੂੰ ਉਹ ਇਨਵੈਲਪ ਮਿਲ ਜਾਂਦਾ ਸੀ ਤੇ ਜਿਹੜਾ ਸਕਾਈਲਾਈਨ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਕੂਲ ਆ ਉਹਦੇ ਜਿਹੜੇ ਸਟੂਡੈਂਟ ਟੈਸਟ ਦੇਣ ਲਈ ਜਾਂਦੇ ਸੀਗੇ ਤੇ ਉਹਨਾਂ ਨੂੰ ਕਹਿੰਦੇ ਵੀ ਬਿਨਾਂ ਟੈਸਟ ਤੋਂ ਵੀ ਜਿਹੜਾ ਪਾਸ ਕਰ ਦਿੱਤਾ ਜਾਂਦਾ ਸੀ। ਜਦੋਂ ਬਾਅਦ ਦੇ ਵਿੱਚ ਪਤਾ ਚੱਲਿਆ ਇਨਵੈਸਟੀਗੇਸ਼ਨ ਹੋਈ ਤੇ ਉਹਨਾਂ ਨੇ ਕਾਫੀ ਸਾਰੇ ਲੋਕ ਜਿਹੜੇ ਲੱਭੇ ਜਿਹੜੇ ਅਨਕੁਆਲੀਫਾਈਡ ਡਰਾਈਵਰ ਸੀਗੇ ਜਿਨ੍ਹਾਂ ਨੇ ਕਮਰਸ਼ੀਅਲ ਲਾਇਸੈਂਸ ਲਿਆ ਇਦਾਂ ਪੈਸੇ ਦੇ ਕੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਜਦੋਂ ਟੈਸਟ ਕੀਤਾ ਗਿਆ 80% ਜਿਹੜੇ ਡਰਾਈਵਰ ਸੀਗੇ ਉਹ ਫੇਲ ਹੋ ਗਏ। ਉਹ ਨਾ ਤਾਂ ਕਿਸੇ ਟੈਸਟ ਵਿੱਚ ਪਾਸ ਹੋਏ ਨਾ ਜਿਹੜਾ ਡਰਾਈਵਿੰਗ ਟੈਸਟ ਜਾਂ ਰਿਟਨ ਟੈਸਟ ਹੈਗਾ। ਸੋ ਇਹ ਵਾਸ਼ਿੰਗਟਨ ਸਟੇਟ ਤੇ ਜਿਹੜੀ ਓਰੀਗਨ ਸਟੇਟ ਆ ਦੋਨਾਂ ਸਟੇਟਾਂ ਦੇ ਵਿੱਚ ਇਹ ਵਾਪਰਿਆ। ਸੋ ਜੋ ਹੁਣ ਤੁਸੀਂ ਦੇਖੋ ਵੀ ਖਬਰ ਵੀ ਅਗਲਿਆਂ ਨੇ ਹੈਡਿੰਗ ਉਦਾਂ ਲਾਈ ਆ ਵੀ ਕੈਸ਼ ਸਟਾਫ ਇਨਵੈਲਪਸ ਹਾਊ ਅਨਕੁਆਲੀਫਾਈਡ ਟਰੱਕ ਡਰਾਈਵਰਸ ਹਿੱਟ PNW ਰੋਡਸ ਇਨ ਅਲੈਜਡ ਬ੍ਰਾਈਬਰੀ ਸਕੀਮ। ਸੋ ਹੁਣ ਪੈਸੇ ਦੇ ਕੇ ਬਿਨਾਂ ਟੈਸਟ ਹੋਇਆਂ ਤੇ ਕਮਰਸ਼ੀਅਲ ਲਾਇਸੈਂਸ ਦੇ ਦਿੱਤੇ ਤੇ ਉਹ ਬੰਦੇ ਜਿਹੜੇ ਆ ਉਹ ਟਰੱਕ ਚਲਾ ਰਹੇ ਆ ਤੇ ਆਮ ਲੋਕਾਂ ਦੀ ਜਿਹੜੀ ਸੇਫਟੀ ਆ ਉਹ ਹੁਣ ਤੁਸੀਂ ਦੇਖੋ ਵੀ ਕੀ ਹੋਊਗੀ। ਬਹੁਤ ਸਾਰੇ ਲੋਕ ਔਖੇ ਵੀ ਹੋਏ ਆ ਵੀ ਦੇਖੋ ਜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕਰਤਾ ਵੀ ਇੰਗਲਿਸ਼ ਆਣੀ ਚਾਹੀਦੀ ਹੈਗੀ ਆ। ਸੋ ਇਹੀ ਕਾਰਨ ਆ ਵੀ ਇੰਨੇ ਜ਼ਿਆਦਾ ਜਿਹੜੇ ਐਕਸੀਡੈਂਟ ਹੁੰਦੇ ਆ ਟਰੱਕਿੰਗ ਦੇ ਵਿੱਚ ਇੰਨੀ ਜ਼ਿਆਦਾ ਲੋਕਾਂ ਦੀ ਇੰਸ਼ੋਰੈਂਸ ਆ ਵਧੀਆਂ ਪਿਛਲੇ ਸਾਲਾਂ 'ਚ 10-15 ਸਾਲਾਂ 'ਚ ਤੇ ਕਿਸ ਤਰ੍ਹਾਂ ਕਾਰ ਦਾ ਜਿਹੜਾ ਲਾਇਸੈਂਸ ਆ ਉਹ ਵੀ ਜਿੱਦਾਂ ਇਦਾਂ ਨਹੀਂ ਮਿਲਦਾ ਹੈਗਾ ਜਿੱਦਾਂ ਪੈਸੇ ਦੇ ਕੇ ਤੁਸੀਂ 80,000 ਪਾਉਂਡ ਦੀ ਜਿਹੜੀ ਵਹੀਕਲ ਆ ਕਮਰਸ਼ੀਅਲ ਵਹੀਕਲਸ ਉਹਨਾਂ ਨੇ ਬਿਨਾਂ ਟੈਸਟ ਦਿੱਤੇ ਤੁਸੀਂ ਜਿਹੜਾ ਆ ਲਾਇਸੈਂਸ ਲੈ ਲਿਆ ਤੇ ਉਹ ਓਰੀਗਨ ਤੇ ਵਾਸ਼ਿੰਗਟਨ ਦੀਆਂ ਸਟੇਟਸ ਦੇ ਜਿਹੜੀਆਂ ਸੜਕਾਂ ਆ ਉੱਥੇ ਚਲਾ ਰਹੇ ਹੈਗੇ ਆ। ਕਹਿੰਦੇ 100 ਤੋਂ ਵੱਧ ਜਿਹੜੇ ਕ੍ਰੈਸ਼ ਆ ਉਹ ਹਰ ਸਾਲ ਹੁੰਦੇ ਆ ਜਿਨ੍ਹਾਂ ਦੇ ਵਿੱਚ ਉਹ ਡਰਾਈਵਰਸ ਆ ਜਿਨ੍ਹਾਂ ਨੂੰ ਨੌਲੇਜ ਹੀ ਨਹੀਂ ਹੁੰਦਾ ਨੈਸੈਸਰੀ ਜਿਹੜਾ ਨੌਲੇਜ ਚਾਹੀਦਾ ਹੈਗਾ ਟਰੱਕਿੰਗ ਦੇ ਲਈ ਬਿਹਾਈਂਡ ਦਾ ਵੀਲ ਤੇ ਜਦੋਂ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਹੈ ਤੇ ਚੁੱਪ ਕਰਕੇ ਉਹ ਜਿਹੜਾ ਹੈ ਟਰੱਕ ਦੇ ਉੱਤੇ ਚੜ ਜਾਂਦੇ ਹੈਗੇ ਆ। ਵਾਸ਼ਿੰਗਟਨ ਡਿਪਾਰਟਮੈਂਟ ਆਫ ਲਾਇਸੈਂਸਿੰਗ ਨੇ ਜਿਹੜੇ ਇੰਡੀਪੈਂਡੈਂਟ ਟੈਸਟਰ ਸੀ ਜਿਹਦਾ ਨਾਮ ਉਹਨਾਂ ਨੇ ਜੇਸਨ ਹਡਸਨ ਕਰਕੇ ਦੱਸਿਆ ਆ ਉਹਦਾ ਜਿਹੜਾ ਕੰਟਰੈਕਟ ਸੀ ਉਹ ਵੀ ਉਹਨਾਂ ਨੇ ਕੈਂਸਲ ਕਰ ਦਿੱਤਾ ਤੇ ਜਿਹੜਾ ਸਕੂਲ ਆ ਉਹਦਾ ਤਾਂ ਨਹੀਂ ਪਤਾ ਲੱਗਿਆ ਵੀ ਕੀ ਆ। 110 ਦੇ ਕਰੀਬ ਜਿਹੜੇ ਡਰਾਈਵਰ ਸੀਗੇ ਜਿਹੜੇ ਇਸ ਟੈਸਟਰ ਨੇ ਜਿਹੜਾ ਟੈਸਟ ਲੈਣ ਵਾਲਾ ਸੀ ਜਿਹਦੇ ਵਿੱਚੋਂ 102 ਸਕਾਈਲਾਈਨ ਜਿਹੜਾ ਟਰੱਕ ਡਰਾਈਵਿੰਗ ਸਕੂਲ ਆ ਉੱਥੇ ਦੇ ਸੀਗੇ ਉਹਨਾਂ ਦੇ ਲਾਇਸੈਂਸ ਜਿਹੜੇ ਆ ਸਸਪੈਂਡ ਕੀਤੇ ਹੈਗੇ ਆ। ਤੇ ਉਹਨਾਂ ਜਦੋਂ ਉਹਨਾਂ ਨੂੰ ਕਿਹਾ ਵੀ ਦੁਬਾਰਾ ਕੀ ਜੇ ਹੁਣ ਤੁਸੀਂ ਲਾਇਸੈਂਸ ਲੈਣਾ ਆ ਤੇ ਤੁਹਾਨੂੰ ਟੈਸਟ ਦੇਣਾ ਪਊਗਾ 80% ਜਿਹੜੇ ਉਹ ਫੇਲ ਹੋ ਗਏ ਨੈਚੁਰਲੀ ਕਿਉਂਕਿ ਉਹਦਾ $520 ਜਾਂ $530 ਦੇ ਕੇ ਜਿਹੜਾ ਉਹਨੇ ਟੈਸਟ ਲਿਆ ਸੀ। ਸਕਾਈਲਾਈਨ ਜਿਹੜਾ ਸਕੂਲ ਆ ਕਹਿੰਦੇ ਵੀ $3500 ਤੋਂ ਲੈ ਕੇ $4000 ਤੱਕ ਉਹਨਾਂ ਦੀ ਟਿਊਸ਼ਨ ਆ। ਸੋ ਉਹ ਕੋਈ ਪੰਜਾਬੀਆਂ ਦਾ ਸਕੂਲ ਨਹੀਂ ਹੈਗਾ ਇਹ ਵੀ ਮੈਂ ਤੁਹਾਨੂੰ ਦੱਸਦਾ। ਸੋ ਬਹੁਤ ਸਾਰੇ ਜਿਹੜੇ ਉਹਨਾਂ ਦੇ ਜਿਹੜੇ ਸਟੂਡੈਂਟ ਸੀ ਉਹ ਇੰਗਲਿਸ਼ ਰਸ਼ੀਅਨ ਯੂਕਰੇਨੀਅਨ ਟਰਕਿਸ਼ ਤੇ ਸਪੈਨਿਸ਼ ਮੂਲ ਦੇ ਸੀਗੇ ਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਕਹਿੰਦੇ ਵੀ 92,000 ਦੇ ਕਰੀਬ ਜਿਹੜੇ ਕਮਰਸ਼ੀਅਲ ਲਾਇਸੈਂਸ ਹੈਗੇ ਆ।